बिस्मिल्लाहिर्रहमानिर्रहीम अस्सलाम वालेकुम वरहमतुल्लाहि वबरकातुहू। जी आयां नूं पंजाबी तबसरे च अज साडे नाल फखर भाई ने ते इन्हां नूं कोई सवाल जवाब करदे आं। ते फखर भाई की हाल जे? अल्हम्दुलिल्लाह, वालेकुम अस्सलाम। फखर भाई तुहाडे नाल एक सवाल करना है। साडी पाकिस्तान दी कबड्डी दे बहुत बड़े प्लेयर सन हैन ते इंशाल्लाह रहणगे भी। दो शख्सियात ने, एक जावेद जट्टू साहब ने, वो बीमार ने आजकल बहुत ज्यादा जी, अल्लाह पाक से तंदुरुस्ती दे। ते दूसरा नजर माची साहब ने, वो फौत हो चुके ने। इन्ना नहीं लग ते रहा। उन्हां दे बारे च दसो कि भी उन्हां दे मतलब अवाम भी दुनिया इंटरनेशनली जो कबड्डी नूं पसंद करदी वेखदी उन्हां से परेशान है ते असीं खुद भी सारे जितने भी हैं परेशान हैं ते एह्दा कोई सानूं रोशनी पाओ ते। जी अस्सलाम वालेकुम सारिਆਂ ਨੂੰ जी वाह। ਵੇਖਣ ਵਾਲਿਆਂ ਨੂੰ। ਸਰ ਜਵੇਦ ਜੱਟੂ ਸਾਹਿਬ ਤੋਂ ਸ਼ੁਰੂ ਕਰਨਾ ਹੈ। जी सर। ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ। आमीन। ਉਹਨਾਂ ਨੂੰ ਕਾਫੀ ਦਿਨਾਂ ਦੇ ਬਿਮਾਰ ਨੇ ਔਰ ਬਹੁਤ ਸਖਤ ਬਿਮਾਰ ਨੇ। ਹੁਣ ਤਾਂ ਬਿਹਤਰ ਨੇ ਅਲਹਮਦੁਲਿਲਾ। ਉਹਨਾਂ ਨੇ ਸਾਡੇ ਮੁਲਤਾਨ ਦੇ ਵਿੱਚ ਬੜਾ ਵੱਡਾ ਹਸਪੀਟਲ ਹੈ, ਜਿਸ ਤਰ੍ਹਾਂ ਕਹਿ ਲਓ ਕਿ ਲਾਹੌਰ ਜਾਂ ਫੈਸਲਾਬਾਦ ਵਾਲੇ ਨੇ, ਉੱਥੋਂ ਇਲਾਜ ਕਰਾ ਰਹੇ ਨੇ। ठीक है। ਔਰ ਇਲਾਜ ਨਾਲ ਠੀਕ ਨਹੀਂ ਸੀ ਹੋ ਰਹੇ। अच्छा। ਡਾਕਟਰਾਂ ਨੂੰ ਕੋਈ ਸਮਝ ਨਹੀਂ ਸੀ ਆ ਰਹੀ। ਫਿਰ ਵੇਖਣ ਵਾਲੇ ਦੋਸਤ ਭਾਈ ਜਿਹੜੇ ਨੇ, ਜ਼ਾਹਿਰ ਹੈ ਅਸੀਂ ਪੰਜਾਬੀ ਹਾਂ ਜਿਹੜੇ, ਸਾਨੂੰ ਇਸ ਗੇਮ ਨਾਲ ਉਂਝ ਵੀ ਜ਼ਰਾ ਪਿਆਰ ਹੈ। ਉਹ ਕੋਈ ਸੈਯਦ ਨੇ, ठीक। ਉਹਨਾਂ ਨੂੰ ਪਤਾ ਲੱਗਾ ਤੇ ਉਹ ਉੱਥੇ ਗਏ ਸੀ ਹਸਪੀਟਲ। ਪਹਿਲਾਂ ਉਹਨਾਂ ਦਾ ਫੋਨ ਤੇ ਰਾਬਤਾ ਹੋਇਆ ਤੇ ਉਹਨਾਂ ਨੇ ਦੱਸਿਆ ਜੀ ਕਾਲਾ ਜਾਦੂ ਹੈ, ਬਿਮਾਰੀ ਨਹੀਂ ਹੈ। ਫਿਰ ਉਹਨਾਂ ਨੇ ਮਿਹਰਬਾਨੀ ਕੀਤੀ, ਉਹਨਾਂ ਨੇ ਕਿਹਾ ਜੀ ਮੈਂ ਆਵਾਂਗਾ, 3 ਦਮ ਕਰਾਂਗਾ ਔਰ ਇਨਸ਼ਾਅੱਲਾ ਤੁਸੀਂ ਠੀਕ ਹੋ ਜਾਓਗੇ। ਤੁਸੀਂ ਉੱਠ ਕੇ ਬਹਿ ਜਾਓਗੇ ਆਪੋ ਨਾਰਮਲ। ਮੁਕੰਮਲ ਠੀਕ ਨਹੀਂ ਹੋਵੋਗੇ, ਉਹਦੇ ਟਾਈਮ ਲੱਗੇਗਾ, ਲੇਕਿਨ ਜਿਹੜਾ ਹੁਣ ਹੈ ਕਿ ਤੁਹਾਨੂੰ ਨਾਲੀਆਂ ਲੱਗੀਆਂ ਨੇ, ਕੋਈ ਖਾਣਾ ਖਿਲਾ ਰਿਹਾ, ਇਹਦੇ ਤੋਂ ਤੁਸੀਂ ਬਚ ਜਾਓਗੇ। ਉਹ ਉਹਨਾਂ ਨੇ ਦਮ ਕੀਤਾ, ਉਹ ਠੀਕ ਹੋ ਗਏ ਨੇ, ਹੁਣ ਟੁਰਦੇ ਫਿਰਦੇ ਨੇ। ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ। ਅਸੀਂ 2 ਪ੍ਰੋਗਰਾਮ ਅੱਗੇ 3 ਇਹਦੇ ਤੇ ਕਰ ਵੀ ਚੁੱਕੇ ਹਾਂ ਕਾਲੇ ਜਾਦੂ ਦੇ, जी ਕਿ ਅੱਲਾਹ ਪਾਕ ਸਾਨੂੰ ਪਨਾਹ ਦੇ ਸ਼ੈਤਾਨ ਤੋਂ, बिल्कुल। ਔਰ ਜਿਹੜੇ ਉਹਦੇ ਚੇਲੇ ਨੇ। शैतानी अमल करना दे। ਹੁਣ ਜਵੇਦ ਜੱਟੂ ਇੱਕ ਕਬੱਡੀ ਖੇਡਦਾ ਹੈ, ਜਿਹੜਾ ਸਪੋਰਟਸਮੈਨ ਹੈ, ਉਹਦੇ ਨਾਲ ਕੋਈ ਕਿਸੇ ਟਾਈਮ ਜ਼ਿਆਦਤੀ ਕਰ ਵੀ ਲਏ ਤਾਂ ਉਹ ਬਰਦਾਸ਼ਤ ਕਰ ਜਾਂਦਾ। ਮੇਰਾ ਨਹੀਂ ਖਿਆਲ ਉਹਨਾਂ ਨੇ ਕਿਸੇ ਦਾ ਕੋਈ ਗੁਮਾਇਆ ਹੋਵੇ, ਲੇਕਿਨ ਪਾਕਿਸਤਾਨ ਦੇ ਵਿੱਚ ਅਗਰ ਤੁਸੀਂ ਖੁੱਲੀ ਕਬੱਡੀ ਦਾ ਪਲੇਅਰ ਵੇਖੋ ਨਾ, ਤੇ ਸ਼ਾਇਦ ਇਸ ਟਾਈਮ ਉਹਨਾਂ ਤੋਂ ਤਗੜਾ ਕੋਈ ਨਹੀਂ। ਹੁਣ ਇਹਦੇ ਵਿੱਚ ਜਿਹੜੀ ਚੀਜ਼ ਨਜ਼ਰ ਆ ਰਹੀ ਹੈ ਉਹ ਇਹ ਹੈ ਕਿ ਜੈਲਸੀ, हसद। ਹਸਦ। हसद 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 ਜਿੰਨੇ ਵੀ ਕੀਤਾ ਉਹਨੇ ਜੈਲਸੀ ਤੋਂ ਜਾਂ ਹਸਦ ਤੋਂ ਕੀਤਾ। ਅੱਲਾਹ ਪਾਕ ਉਹਦਾ ਬੇੜਾ ਗਰਕ ਕਰੇ। ਫਿਰ ਤੁਸੀਂ ਗੱਲ ਕੀਤੀ नजर साहब के बारे च, मरहूम। ਨਜ਼ਰ ਮਾਛੀ ਦੀ, ਅੱਲਾਹ ਪਾਕ ਉਹਦੇ ਦਰਜਾਤ ਬੁਲੰਦ ਕਰੇ, आमीन। ਉਹਦੇ ਘਰ ਵਾਲਿਆਂ ਨੂੰ ਸਬਰ ਦੇ। ਯਕੀਨ ਕਰੋ, ਮੈਨੂੰ ਅੱਜ ਵੀ ਯਕੀਨ ਨਹੀਂ ਹੋ ਰਿਹਾ ਕਿ ਉਹ ਬੰਦਾ ਫੌਤ ਹੋ ਗਿਆ। ਹਾਲਾਂਕਿ ਨਾ ਕੋਈ ਮੁਲਾਕਾਤ ਹੈ, ਨਾ ਕੋਈ, YouTube ਤੇ ਹੀ ਵੇਖੀ ਦੇ ਸੀ। ਬੜਾ ਅਫਸੋਸ ਹੈ। ਹੁਣ ਉਹਦੇ ਤੇ ਬੰਦੇ ਵੀਡੀਓ ਲਾ ਰਹੇ ਨੇ ਟਿਕਟਾਕ ਤੇ ਵਲਾਗਾਂ ਵਿੱਚ, ਫੇਕ ਲੜਕੀਆਂ ਆ ਕੇ ਤੇ ਕਹਿ ਰਹੀਆਂ ਨੇ ਜੀ ਉਹ ਮੇਰਾ ਖਾਵਨ ਸੀ ਤੇ ਉਹ ਇੰਝ ਸੀ ਤੇ ਉਹ ਇੰਝ ਸੀ, ਕਿ ਉਹਨਾਂ ਦੀ ਇੱਜ਼ਤ ਨੂੰ ਉਛਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕੋਈ ਬੰਦਿਆਈ ਨਹੀਂ। सही गल है। ਕਿ ਤੁਸੀਂ ਆਪਣੇ ਵਿਊਜ਼ ਦੀ ਖਾਤਰ, ਆਪਣੇ ਪ੍ਰਮੋਸ਼ਨ ਦੀ ਖਾਤਰ ਇੱਕ ਬੰਦੇ ਦੇ ਜਿਹੜਾ ਉਹ ਸਾਰੀ ਜ਼ਿੰਦਗੀ ਦੀ ਇੱਜ਼ਤ ਨੂੰ ਰੋਲਣ ਲੱਗੇ ਹੋ। ਈਵਨ ਕਿ ਕੁਝ ਕਬੱਡਰ ਨੇ ਜਿਨ੍ਹਾਂ ਨੂੰ ਮੈਂ ਬੜਾ ਅੱਛਾ ਸਮਝਦਾ ਸੀ, ਉਹਨਾਂ ਵੀ ਗੱਲਾਂ ਕੀਤੀਆਂ ਨੇ। ਅਫਸੋਸ ਹੋਇਆ ਸੁਣ ਕੇ, ਖਾਸ ਕਰਕੇ ਸੁਹੇਲ ਗੋਂਦਲ ਨੇ ਵਲਾਗ ਟਿਕਟਾਕ ਤੇ ਚਾੜਿਆ
ਉਹਨੂੰ ਇਹ ਨਹੀਂ ਸੀ ਚਾੜਨਾ ਚਾਹੀਦਾ ਕਿ ਜੀ ਉਹ ਬੀਵੀ ਨਾਲ ਲੜ ਪਿਆ ਤਾਂ ਉਹਨੇ ਖੁਦਕੁਸ਼ੀ ਕਰ ਲਈ। ਜੋ ਮੈਨੂੰ ਲੱਗਦਾ ਨਾ ਇਹ ਖੁਦਕੁਸ਼ੀ ਕੀਤੀ ਹੋਏਗੀ ਉਹਨੇ, ਕਿਉਂਕਿ ਮੈਂ ਤਾਂ ਉੱਥੇ ਨਹੀਂ ਸੀ। ਇਹਦੇ ਪਿੱਛੇ ਵੀ ਮੈਨੂੰ ਜਾਦੂ ਨਜ਼ਰ ਆ ਰਿਹਾ। ਬਿਲਕੁਲ, ਤੁਹਾਨੂੰ ਸਟ੍ਰੈਸਫੁਲ ਕਰ ਦਿੰਦੀ ਹੈ ਨਾ, ਤੁਹਾਡਾ ਕੰਟਰੋਲ ਨਹੀਂ ਆਉਂਦਾ, ਤੁਸੀਂ ਕਹਿੰਦੇ ਬਸ ਮੈਂ ਹਰ ਚੀਜ਼ ਖਤਮ ਕਰ ਇਹ ਲਿਆ। ਜਾਦੂ ਹੈ ਜਿਹੜਾ, ਉਹਨੇ ਕੋਈ ਤੁਹਾਨੂੰ ਆ ਕੇ ਗੋਲੀ ਨਹੀਂ ਮਾਰਨੀ ਹੁੰਦੀ, ਉਹ ਤੁਹਾਡਾ ਦਿਮਾਗ ਹੀ ਸੁੰਨ ਕਰ ਦਿੰਦਾ ਕਿ ਤੁਸੀਂ ਕੁਝ ਵੀ ਕਰ ਜਾਂਦੇ ਹੋ, ਤੁਹਾਨੂੰ ਪਤਾ ਹੀ ਨਹੀਂ ਹੁੰਦਾ। ਇਹਦੇ ਪਿੱਛੇ ਵੀ ਮੈਨੂੰ ਜਾਦੂ ਨਜ਼ਰ ਆ ਰਿਹਾ ਕਿ ਇਹ ਜੋ ਹੋਇਆ ਜਾਦੂ ਨਾਲ ਹੋਇਆ। ਔਰ ਮੇਰਾ ਹੁਣ ਅੱਗੂ ਜਿਹੜੇ ਪਲੇਅਰ ਨੇ ਉਹਨਾਂ ਵਾਸਤੇ ਮੈਸੇਜ ਹੈ ਕਿ ਆਪਣੇ ਸਦਕੇ ਦੇਣ ਔਰ ਆਪਣਾ ਧਿਆਨ ਕਰਨ। ਕਿਉਂ ਹੁਣ ਚੰਦ ਹੱਸਦੀ ਜਿਹੜੇ ਪਲੇਅਰ ਨੇ, ਬਾਹਰੋਂ ਕੋਈ ਨਹੀਂ ਕਰ ਰਿਹਾ, ਆਪਣੇ ਘਰ ਪਲੇਅਰ ਹੀ ਰਹੇ ਨੇ। ਉਹਨਾਂ ਨੂੰ ਜਿਹੜਾ ਚੌਕਸ ਹੋਣਾ ਚਾਹੀਦਾ, ਆਪਣਾ ਜਿਹੜਾ ਧਿਆਨ ਕਰਨਾ ਚਾਹੀਦਾ ਔਰ ਇਸ ਚੀਜ਼ ਤੋਂ ਬਚਣਾ ਚਾਹੀਦਾ। ਮੇਰੀ ਪੰਜਾਬ ਗੌਰਮੈਂਟ ਅੱਗੇ ਵੀ ਰਿਕੁਐਸਟ ਹੈ ਕਿ ਇਹ ਜੋ ਹੋ ਰਿਹਾ ਕਾਲਾ ਜਾਦੂ ਹੁਣ ਪਾਕਿਸਤਾਨ ਦੇ ਵਿੱਚ ਇਤਨਾ ਆਮ ਹੋ ਗਿਆ। ਮੈਂ ਇੱਕ ਬੰਦੇ ਨੂੰ ਸੁਣ ਰਿਹਾ ਸੀ, ਉਹਨੇ ਕਿਹਾ ਜੀ 5000 ਰੁਪਇਆ ਲੈ ਕੇ ਬੰਦਾ ਮਰ ਜਾਂਦਾ। ਅਸਤਗਫਿਰullah। ਸਾਡੀ ਗੌਰਮੈਂਟ ਸਾਡੇ ਤੇ ਟੈਕਸ ਲਾ ਰਹੀ ਹੈ, ਸਾਡੇ ਤੇ ਅਜ਼ਾਬ ਬਣੇ ਹੈ, ਤਾਂ ਉਹਨਾਂ ਵਾਸਤੇ ਅਜ਼ਾਬ ਕਿਉਂ ਨਹੀਂ ਬਣ ਰਹੀ? ਇਹ ਉਹਨਾਂ ਦੇ ਵੀ ਕ੍ਰੈਕਡਾਊਨ ਕਰ ਰਹੇ ਸਨ, ਪਤਾ ਨਹੀਂ ਕਿੰਨਾ ਹੀ ਫੜਿਆ ਜੀ ਕਿੱਥੋਂ ਕਰ ਰਹੇ ਨੇ? ਕੋਈ ਚੋਰ ਸ਼ਰਾਬਾ ਬਣਾਇਆ ਸੀ ਇਹਨਾਂ ਨੇ। ਅਗਰ ਕਰ ਰਹੇ ਹੋਣ ਤੇ ਇਤਨਾ ਆਮ ਤਾਂ ਨਾ ਹੋਵੇ ਨਾ। ਔਰ ਇਹਨਾਂ ਨੂੰ ਤਾਂ ਸਾਰੀ ਵਫਾਕ ਨੂੰ ਚਾਹੀਦਾ ਕਿ ਜਿਹੜਾ ਬੰਦਾ ਕਾਲਾ ਜਾਦੂ ਵਾਲਾ ਜਾਦੂਗਰ ਹੈ ਜਿਹੜਾ, ਉਹਨੂੰ ਤਾਂ ਸਰੇਆਮ ਗੋਲੀ ਆਰਡਰ ਹੋਣਾ ਚਾਹੀਦਾ। ਕੋਈ ਉਹਦੇ ਵਾਸਤੇ ਅਪੀਲ ਦੀ ਜਾਂ ਕੋਈ ਚੀਜ਼ ਹੋਣੀ ਹੀ ਨਹੀਂ ਚਾਹੀਦੀ, ਕਿਉਂਕਿ ਉਹ ਨੁਕਸਾਨ ਦੇ ਰਿਹਾ। ਔਰ ਅੱਲਾਹ ਤਾਲਾ ਉਹਨਾਂ ਤੋਂ ਪਨਾਹ ਦੇ, ਉਹਨਾਂ ਦਾ ਬੇੜਾ ਗਰਕ ਕਰੇ ਜਿਹੜੇ ਕਰਵਾ ਰਹੇ ਨੇ। ਬੇਸ਼ੱਕ। ਤੇ ਅੱਲਾਹ ਤਾਲਾ ਉਹਨਾਂ ਨੂੰ ਸਬਰ ਦੇ। ਮੈਂ ਇਹ ਕਹਿ ਸਕਣਾ, ਤਕਲੀਫ ਬੜੀ ਹੋਈ ਹੈ ਜੀ ਬਿਲਕੁਲ। ਤੇ ਦੁਆ ਹੀ ਕਰ ਸਕਣਾ ਉਹਨਾਂ ਦੇ ਲਵਾਇਕੀਨ ਵਾਸਤੇ ਕਿ ਅੱਲਾਹ ਪਾਕ ਉਹਨਾਂ ਨੂੰ ਸਬਰ ਦੇ। ਆਮੀਨ ਜੀ ਠੀਕ ਹੈ, ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਫਿਰ ਮਿਲਾਂਗੇ। ਚੈਨਲ ਨੂੰ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੋ। ਔਰ ਹਰ ਬੰਦਾ ਚਾਰੇ ਕੋਲੋਂ ਆਇਤਲ ਕੁਰਸੀ ਪੜ੍ਹ ਕੇ ਫੂਕ ਮਾਰਦਾ ਰਹੇ ਆਪਣੇ ਦੇ, ਕਿਉਂਕਿ ਦੌਰ ਹੀ ਆਇੰਦਾ ਜਾ ਰਿਹਾ ਤੇ ਇਹਨਾਂ ਤੋਂ ਬਚਣਾ ਚਾਹੀਦਾ। ਫਿਰ ਮਿਲਦੇ ਹਾਂ ਇਨਸ਼ਾਅੱਲਾ ਅਗਲੇ ਵੀਲਾਗ ਦੇ ਵਿੱਚ। ਅੱਲਾ ਹਾਫਿਜ਼। ਅੱਲਾ ਹਾਫਿਜ਼।